ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 7 ਮਈ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਇੰਡੀਆ ਦਾ ਪਾਕਿਸਤਾਨ ਤੇ ਹਮਲਾ ਹੈ ਤੇ ਪਾਕਿਸਤਾਨ ਦਾ ਵਾਪਸ ਇੰਡੀਆ ਨੂੰ ਹੁਣ ਤੱਕ ਦਾ ਉਸ ਹਮਲੇ ਦਾ ਪਹਿਲਾ ਜਵਾਬ ਹੈ। ਹਤਮੀ ਜਵਾਬ ਅਜੇ ਆਉਣਾ ਹੈ ਔਰ ਆਉਣਾ ਚਾਹੀਦਾ ਵੀ ਹੈ। ਉਹ ਕਿਉਂ, ਉਹ ਤੁਹਾਡੇ ਸਾਹਮਣੇ ਰੱਖਾਂਗੇ। ਹਾਲਾਂਕਿ ਤੁਹਾਨੂੰ ਬੜੀ ਚੰਗੀ ਤਰ੍ਹਾਂ ਪਤਾ ਹੈ ਕਿ ਮੈਂ ਹਮੇਸ਼ ਇੱਕ ਹੀ ਗੱਲ ਕਰਦਾ ਕਿ ਜੰਗਾਂ ਨਹੀਂ ਹੋਣੀਆਂ ਚਾਹੀਦੀਆਂ। ਜੰਗਾਂ ਸ਼ੁਰੂ ਕਰਨੀਆਂ ਸੌਖੀਆਂ ਨੇ, ਲੇਕਿਨ ਇਹ ਚਾਹ ਦੀਆਂ ਵੰਗਾਂ ਨਹੀਂ। ਇਹ ਜਿਹੜੀਆਂ ਜੰਗਾਂ ਨੇ, ਇਹ ਚਾਹ ਦੀਆਂ ਵੰਗਾਂ ਨਹੀਂ, ਇਹ ਮੁਸੀਬਤ ਦੀਆਂ ਵੰਗਾਂ ਹੁੰਦੀਆਂ ਨੇ। ਇਹ ਜਿਹਨੂੰ ਪੈਂਦੀਆਂ ਨੇ ਉਹਦੇ ਕੋਲੋਂ ਹੀ ਪੁੱਛੋ ਵੀ ਇਹਨਾਂ ਨੂੰ ਫਿਰ ਨਜਿੱਠਣਾ ਕਿੱਡਾ ਕੁ ਔਖਾ ਹੈ। ਬਹਰਹਾਲ ਪਹਿਲਾਂ ਤੁਹਾਡੇ ਸਾਹਮਣੇ ਸੂਰਤ-ਏ-ਹਾਲ ਰੱਖ ਦਿੰਦੇ ਹਾਂ। ਸੂਰਤ-ਏ-ਹਾਲ ਤੁਹਾਨੂੰ ਪਤਾ ਹੀ ਹੈ ਵੀ ਕੱਲ੍ਹ ਰਾਤੀ ਇੰਡੀਆ ਦੇ ਵੇਲੇ ਤਕਰੀਬਨ 1:05 ਰਾਤੀ ਔਰ ਪਾਕਿਸਤਾਨ ਦੇ ਉਹ 12:35 ਜਿਹੜੀ ਰਾਤ ਦੇ ਮੰਗਲ ਤੇ ਬੁੱਧ ਦੀ ਦਰਮਿਆਨੀ ਰਾਤ ਜਿਹੜੀ ਉਹ 12:35 ਰਾਤ ਦਾ ਵੇਲਾ ਜਿਹੜਾ ਸੀ, ਉਸ ਵੇਲੇ ਇੰਡੀਆ ਨੇ ਪਾਕਿਸਤਾਨ ਦੇ ਉੱਤੇ ਹਮਲਾ ਕਰ ਛੱਡਿਆ। ਹਮਲਾ ਉਹਨਾਂ ਨੇ ਨਾਰਮਲੀ ਤੇ ਪਹਿਲਾਂ ਮਕਬੂਜ਼ਾ ਕਸ਼ਮੀਰ ਤੇ ਆਜ਼ਾਦ ਕਸ਼ਮੀਰ ਦੇ ਦਰਮਿਆਨ ਹੀ ਇਹ ਕੰਮ ਹੁੰਦੇ ਨੇ, ਕਿਉਂਕਿ ਉੱਥੇ ਇੰਟਰਨੈਸ਼ਨਲ ਬਾਰਡਰ ਨਹੀਂ ਹੈਗਾ। ਇੰਟਰਨੈਸ਼ਨਲ ਬਾਰਡਰ ਨੂੰ ਜਦੋਂ ਤੁਸੀਂ ਕ੍ਰਾਸ ਕਰਦੇ ਹੋ ਤਾਂ ਬਕਾਇਦਾ ਜੰਗ ਦਾ ਐਲਾਨ ਹੋ ਜਾਂਦਾ। ਜਿਹੜੀ ਲਾਈਨ ਆਫ ਕੰਟਰੋਲ ਹੁੰਦੀ ਹੈ ਉੱਥੇ ਜ਼ਰਾ ਥੋੜ੍ਹਾ ਜਿਹਾ ਉਹਦੀ ਇੰਟੈਂਸਿਟੀ ਘੱਟ ਹੁੰਦੀ ਹੈ, ਇਸ ਲਈ ਗੋਲਾਬਾਰੀ ਵੀ ਅਕਸਰ ਹੁੰਦੀ ਰਹਿੰਦੀ ਹੈ ਔਰ ਕ੍ਰਾਸਿੰਗ ਵੀ ਹੁੰਦੀ ਰਹਿੰਦੀ ਹੈ। ਇਸ ਵਾਰੀ ਇੰਡੀਆ ਉੱਥੇ ਨਹੀਂ ਰੁਕਿਆ। ਉਹਨਾਂ ਨੇ ਨਾ ਸਿਰਫ ਬਾਗ ਆਜ਼ਾਦ ਕਸ਼ਮੀਰ, ਕੋਟਲੀ ਆਜ਼ਾਦ ਕਸ਼ਮੀਰ, ਮੁਜ਼ੱਫਰਾਬਾਦ ਆਜ਼ਾਦ ਕਸ਼ਮੀਰ, ਇਹਨਾਂ ਤਿੰਨਾਂ ਜਗ੍ਹਾ 'ਤੇ ਹਮਲੇ ਕੀਤੇ, ਬਲਕਿ ਉਹਨਾਂ ਨੇ ਮੁਰੀਦਕੇ 'ਚ ਵੀ ਹਮਲੇ ਕੀਤੇ ਔਰ ਉਹਨਾਂ ਨੇ ਬਹਾਵਲਪੁਰ 'ਚ ਵੀ ਹਮਲੇ ਕੀਤੇ। DGISPR ਸਾਹਿਬ ਨੇ ਇੱਕ ਤੇ ਰਾਤੀ ਪ੍ਰੈਸ ਕਾਨਫਰੰਸ ਕੀਤੀ, ਇੱਕ ਉਹਨਾਂ ਫਿਰ ਸਵੇਰੇ ਫਿਰ ਪ੍ਰੈਸ ਕਾਨਫਰੰਸ ਕੀਤੀ। ਰਾਤੀ ਤੇ ਦੱਸਿਆ ਸੀ ਵੀ ਕੋਈ 8 ਬੰਦੇ ਸ਼ਹੀਦ ਹੋਏ ਨੇ ਔਰ ਇਹ ਜਿਹੜੇ ਮੈਂ ਥਾਂ ਤੁਹਾਨੂੰ ਦੱਸੇ ਨੇ ਇੱਥੇ ਹਮਲੇ ਹੋਏ ਨੇ। ਹੁਣ ਪਤਾ ਲੱਗਣ ਡਿਆ ਹੈ ਕਿ ਉਹਨਾਂ ਨੇ ਗਾਲਬਨ ਸ਼ੱਕਰਗੜ੍ਹ ਜਾਂ ਸਿਆਲਕੋਟ 'ਚ ਵੀ ਹਮਲਾ ਕੀਤਾ ਹੈ ਤੇ ਨਾਲ ਮੁਰੀਦਕੇ ਤੇ ਨਾਲ ਪਰਲੇ ਪਾਸੇ ਬਹਾਵਲਪੁਰ ਉੱਤੇ, ਸਾਊਥ ਪੰਜਾਬ 'ਚ ਤੇ ਆਜ਼ਾਦ ਕਸ਼ਮੀਰ 'ਚ ਬਾਗ ਤੇ ਕੋਟਲੀ ਤੇ ਮੁਜ਼ੱਫਰਾਬਾਦ। ਹੁਣ ਇਹ ਜਿਹੜਾ ਹਮਲਾ ਹੈ ਇਹਨੇ ਚੀਜ਼ ਬਿਲਕੁਲ ਹੀ ਬਦਲ ਕੇ ਰੱਖ ਦਿੱਤੀ ਹੈ। ਬਦਲ ਕੇ ਇਸ ਤੋਂ ਰੱਖ ਦਿੱਤੀ ਹੈ ਕਿ ਇਹ ਮਕਬੂਜ਼ਾ ਕਸ਼ਮੀਰ, ਆਜ਼ਾਦ ਕਸ਼ਮੀਰ ਮਤਲਬ ਡਿਸਪਿਊਟਡ ਏਰੀਆ ਦੇ ਵਿੱਚ ਹਮਲਾ ਨਹੀਂ, ਇਹ ਸੈਟਲਡ ਸਿਟੀ ਨੇ। ਇੰਜੀ ਪਾਕਿਸਤਾਨ ਦਿੱਲੀ ਤੇ ਹਮਲਾ ਕਰਦਾ ਹੈ, ਪਾਕਿਸਤਾਨ ਜਾ ਕੇ ਉੱਥੇ ਆਗਰਾ ਤੇ ਹਮਲਾ ਕਰਦਾ ਹੈ, ਪਾਕਿਸਤਾਨ ਕਿਸੇ ਹੋਰ ਬਨਾਰਸ ਤੇ ਹਮਲਾ ਕਰਦੇ, ਮਤਲਬ ਉਹਨਾਂ ਦੇ ਜਿਹੜੇ ਸੈਟਲਡ ਸਿਟੀ ਨੇ ਉੱਥੇ ਇੰਡੀਆ ਨੇ ਹਮਲਾ ਕਰ ਦਿੱਤਾ ਇਸ ਪਾਸੇ ਸੈਂਕੜਾ ਕਿਲੋਮੀਟਰ ਅੰਦਰ। ਔਰ ਉਹਨਾਂ ਨੇ ਆਪਣੀ ਮਰਜ਼ੀ ਦੀ ਜਗ੍ਹਾ ਚੁਣ ਕੇ ਤੇ ਉਹ ਮਿਜ਼ਾਈਲਾਂ ਨਾਲ ਹਮਲਾ ਕਰਕੇ ਪਾਕਿਸਤਾਨ ਦੀ ਜਿਹੜੀ ਖੁਦ ਮੁਖਤਾਰੀ ਹੈ ਉਹਨੂੰ ਉਹਨਾਂ ਚੈਲੰਜ ਕਰ ਛੱਡਿਆ। ਹੁਣ ਜਿਸ ਵੇਲੇ ਉਹਨਾਂ ਨੇ ਹਮਲਾ ਕੀਤਾ, DGISPR ਸਾਹਿਬ ਆਉਂਦੇ ਨੇ ਵੀ ਇਹ 6 ਥਾਵਾਂ 'ਤੇ ਹਮਲਾ ਕੀਤਾ ਤੇ 24 ਮਿਜ਼ਾਈਲ ਉਹਨਾਂ ਮਾਰੇ ਨੇ। ਇੰਡੀਆ ਵਾਲੇ ਆਉਂਦੇ ਨੇ, ਉਹਨਾਂ ਦੀ ਕਰਨਲ ਸੋਫੀਆ ਕੁਰੈਸ਼ੀ, ਉਹ ਇੰਡੀਅਨ ਆਰਮੀ ਦੀ ਕਰਨਲ, ਉਹਨਾਂ ਨੇ ਅੱਜ ਬਰੀਫਿੰਗ ਦਿੱਤੀ ਦਿੱਲੀ ਦੇ ਵਿੱਚ ਤੇ ਉਹਨਾਂ ਨੇ ਇਹ ਆਖਿਆ ਕਿ ਅਸੀਂ 9 ਜਗ੍ਹਾ ਦੇ ਉੱਤੇ ਹਮਲਾ ਕੀਤਾ ਤੇ ਅਸੀਂ ਦਹਿਸ਼ਤਗਰਦਾਂ ਨੂੰ ਮਾਰਿਆ। ਅੱਛਾ, ਹੁਣ ਇੰਡੀਅਨ ਜਰਨਲਿਸਟ ਵੀ ਕੁਝ ਜਿਹੜੇ ਰੱਬ ਦਾ ਖੌਫ ਰੱਖਦੇ ਨੇ ਉਹ ਆਉਂਦੇ ਨੇ ਵੀ ਅਜੇ ਤੱਕ ਇੱਕ ਵੀ ਦਹਿਸ਼ਤਗਰਦ ਸਾਹਮਣੇ ਨਹੀਂ ਆਇਆ ਜਿਹੜਾ ਮਾਰਿਆ। ਉਹਦੀ ਨਾ ਤਸਵੀਰ ਇੰਡੀਆ ਨੇ ਜਾਰੀ ਕੀਤੀ ਹੈ, ਨਾ ਦੱਸਿਆ ਵੀ ਅਸੀਂ ਕਿਹੜਾ ਦਹਿਸ਼ਤਗਰਦ ਮਾਰਿਆ। ਉੱਥੋਂ ਤੋਂ ਮਾਸੂਮ ਬੰਦੇ ਲੱਭਣ ਡਏ ਨੇ। ਮਸਲਨ ਉਹ ਔਰਤਾਂ ਮਾਰੀਆਂ ਨੇ, 7 ਔਰਤਾਂ ਮਾਰ ਦਿੱਤੀਆਂ ਨੇ ਬਾਵਲਪੁਰ ਦੇ ਵਿੱਚ, ਬੱਚੇ 2 ਮਾਰ ਦਿੱਤੇ ਨੇ। ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੇ ਸ਼ਹੀਦ ਕੀਤੇ ਨੇ ਸਾਰੇ, ਇਹ ਤਾਂ ਆਮ ਮਾਸੂਮ ਸ਼ਹਿਰੀ ਨੇ, ਉਹਨਾਂ ਨੂੰ ਇੰਡੀਆ ਨੇ ਪਾਕਿਸਤਾਨ ਦੇ ਵਿੱਚ ਸ਼ਹੀਦ ਕਰ ਦਿੱਤਾ। ਉਹਨਾਂ ਦੇ ਜਿਹੜੇ ਜਹਾਜ਼ ਆਏ ਸਨ ਇਹ ਸਾਰਾ ਕੰਮ ਕਰ ਰਹੇ ਸਨ। ਇੱਕ ਅਮੂਮੀ ਲੋਕਾਂ ਦਾ, ਜੇ ਜ਼ਾਹਿਰ ਹੈ ਤਾਂ ਸਾਨੂੰ ਫੌਜ ਦੱਸੇਗੀ, ਏਅਰਫੋਰਸ ਦੱਸੇਗੀ, ਉਹਨਾਂ ਦਾ ਕੰਮ ਹੈ, ਸਾਨੂੰ ਤਾਂ ਨਹੀਂ ਪਤਾ ਐਡਾ। ਲੇਕਿਨ ਜੋ ਨਜ਼ਰ ਆਉਂਦਾ ਉਹ ਇਹ ਨਜ਼ਰ ਆਉਂਦਾ ਹੈ ਕਿ ਉਹਨਾਂ ਨੇ ਆਪਣੇ ਜਹਾਜ਼ਾਂ ਦੇ ਥਰੂ ਇਹ ਹਮਲਾ ਕੀਤਾ ਹੈ। ਪਾਕਿਸਤਾਨ ਦੀ ਸਰਹੱਦ 'ਚ ਨਹੀਂ ਆਏ, ਲੇਕਿਨ ਆਪਣੀ ਸਰਹੱਦ ਦੇ ਵਿੱਚ ਰਹਿੰਦਿਆਂ ਹੋਇਆਂ, ਆਪਣੇ ਪਾਸੇ 'ਤੇ ਰਹਿੰਦਿਆਂ ਹੋਇਆਂ, ਸਰਹੱਦ ਦੇ ਬਿਲਕੁਲ ਲਾਗੇ ਆ ਕੇ ਉਹਨਾਂ ਨੇ ਫਜ਼ਾ ਤੋਂ ਜਿਹੜਾ ਉਹ ਹਮਲਾ ਕੀਤਾ ਔਰ ਜਿਹੜਾ ਏਅਰ ਟੂ ਸਰਫੇਸ ਜਿਹੜਾ ਮਿਜ਼ਾਈਲ ਹੁੰਦਾ, ਜਿਹੜਾ ਫਜ਼ਾ 'ਚੋਂ ਫਾਇਰ ਹੁੰਦਾ ਹੈ ਅਤੇ ਸਰਫੇਸ 'ਤੇ ਹਿੱਟ ਕਰਦਾ ਹੈ, ਉਹਨਾਂ ਮਿਜ਼ਾਈਲਾਂ ਦੇ ਨਾਲ ਇਹਨਾਂ ਨੇ ਹਮਲੇ ਕੀਤੇ ਨੇ ਜੋ ਲੱਗ ਰਿਹਾ। ਔਰ ਕੈਜੂਅਲਟੀਜ਼ ਸਾਰੀਆਂ ਜਿਹੜੀਆਂ ਹੋਈਆਂ ਨੇ। ਅੱਛਾ, ਹੁਣ ਇੱਥੇ ਜਿਹੜੀ ਸਾਰੀ ਸੂਰਤ-ਏ-ਹਾਲ ਬਣ ਰਹੀ ਹੈ ਕਿ ਪਾਕਿਸਤਾਨ ਨੇ ਜ਼ਾਹਿਰ ਹੈ ਵਾਪਸ ਰਿਸਪੌਂਡ ਕੀਤਾ ਇਹ ਸਾਰੀ ਚੀਜ਼ ਨੂੰ। ਜਿਸ ਵੇਲੇ ਕੰਮ ਹੋਇਆ ਰਿਸਪੌਂਡ ਪਾਕਿਸਤਾਨ ਨੇ ਜਿਹੜਾ ਕੀਤਾ, ਉਹਦੇ 'ਚ ਪਾਕਿਸਤਾਨ ਨੇ ਉਹਨਾਂ ਦੇ ਹੁਣ ਤੱਕ ਜਿਹੜੀ ਇਤਲਾਤ ਨੇ ਉਹ 6 ਤਿਆਰੇ ਤੇ ਇੱਕ ਉਹਨਾਂ ਦੇ ਵਿੱਚੋਂ ਡਰੋਨ ਜਿਹਦੇ ਵਿੱਚ ਪਾਇਲਟ ਨਹੀਂ ਹੁੰਦਾ, ਉਹ ਹੁੰਦਾ ਤੇ ਉਹ ਵੀ ਤਿਆਰਾ ਹੀ ਹੈ, ਉਹ ਤਾਂ ਟੋਟਲ 7। ਲੇਕਿਨ DGISPR ਨੇ ਕਨਫਰਮੇਸ਼ਨ 5 ਦੀ ਦਿੱਤੀ ਹੈ, ਲੇਕਿਨ ਆਖਿਆ ਮੀਡੀਆ ਆਖਣ ਡਿਆ ਵੀ 7 ਜਹਾਜ਼ ਜਿਹੜੇ ਨੇ, ਪਾਕਿਸਤਾਨੀ ਮੀਡੀਆ ਆਉਂਦਾ ਉਹ ਉਹਨਾਂ ਦੇ ਸੁੱਟ ਦਿੱਤੇ ਨੇ। ਹੁਣ ਇੰਡੀਆ ਜਿਹੜਾ ਉਹ ਕੋਈ ਨਹੀਂ ਮੰਨਦਾ ਇਸ ਗੱਲ ਨੂੰ। ਸਭ ਤੋਂ ਪਹਿਲਾਂ ਖਬਰ ਇੰਡੀਆ ਦਾ ਅਖਬਾਰ ਹੈ ਦਾ ਹਿੰਦੂ, ਉਹਨਾਂ ਨੇ ਖਬਰ ਦਿੱਤੀ ਸਭ ਤੋਂ ਪਹਿਲਾਂ।
ਉਹਨਾਂ ਦੱਸਿਆ ਵੀ 3 ਜਹਾਜ਼ ਇੰਡੀਆ ਦੇ ਸੁੱਟ ਦਿੱਤੇ ਨੇ ਪਾਕਿਸਤਾਨ ਨੇ ਜਾਂ ਡਿੱਗ ਗਏ ਨੇ। ਲੇਕਿਨ ਬਜਾਏ ਇਸ ਦੇ ਕਿ ਉਸ ਗੱਲ ਨੂੰ ਮੰਨਦੇ, ਉਹਨਾਂ ਨੇ ਉਹ ਖਬਰ ਵੀ ਡਿਲੀਟ ਕਰਵਾਈ ਦੀ ਹਿੰਦੂ ਦੇ ਕੋਲੋਂ, ਤੇ ਉੱਤੇ ਹੁਣ FIR ਵੀ ਦੇਣ ਲੱਗੇ ਨੇ ਕਿ ਉਹਨਾਂ ਨੇ ਗਲਤ ਖਬਰ ਕਿਉਂ ਦਿੱਤੀ ਹੈ। ਲੇਕਿਨ ਇੰਟਰਨੈਸ਼ਨਲ ਜਿਹੜੇ ਵੱਡੇ ਵੱਡੇ ਸਹਾਫਤੀ ਇਦਾਰੇ ਨੇ, ਚੈਨਲ ਨੇ, ਅਖਬਾਰਾਂ ਨੇ, ਏਜੰਸੀਜ਼ ਨੇ, ਰਾਇਟਰਸ ਹੈ, BBC ਹੈ, CNN ਹੈ, ਉਹਨਾਂ ਨੇ ਵੀ ਹੁਣ ਕਨਫਰਮ ਕਰ ਦਿੱਤਾ ਹੈ ਕਿ ਕਮ ਅਜ਼ ਕਮ 3 ਤੈਯਾਰੇ ਜਿਹੜੇ ਨੇ ਉਹ ਇੰਡੀਆ ਦੇ ਜਿਹੜੇ ਨੇ ਉਹ ਪਾਕਿਸਤਾਨ ਨੇ ਸੁੱਟ ਦਿੱਤੇ ਨੇ। 3 ਇੰਟਰਨੈਸ਼ਨਲ ਮੀਡੀਆ ਵੀ ਕਨਫਰਮ ਕਰਦਾ। ਅਸੀਂ ਜਿਹੜਾ ਉਹ ਹੁਣ 7 ਤੇ ਫਿਰਨ ਡਏ ਹਾਂ, ਅਸੀਂ ਕਹਿੰਦੇ ਹਾਂ ਵੀ 7 ਸੁੱਟੇ ਨੇ। ਲੇਕਿਨ ਇਹ ਕੋਈ ਅਸਲ ਦੇ ਵਿੱਚ ਜਦੋਂ ਇੱਕ ਤੋਂ ਜ਼ਿਆਦਾ ਤੁਸੀਂ ਜਹਾਜ਼ ਸੁੱਟ ਦਿੱਤੇ ਤੇ ਫਿਰ 3 ਨੇ, 4 ਨੇ, 5 ਨੇ, 7 ਨੇ, ਮਤਲਬ ਅਗਰ ਦੁਨੀਆ 3 ਵੀ ਮੰਨਦੀ ਹੈ ਤਾਂ ਬੜੀ ਗੱਲ ਹੈ। ਮਤਲਬ ਉਹਦੇ 'ਚ ਕੋਈ ਸਾਡੀ ਇਹ ਨਹੀਂ ਕਿ ਅਸੀਂ 7 ਆਖਦੇ ਹੋ 3 ਤੇ ਕੋਈ ਸਾਡੀ ਜਿਹੜਾ ਵਜ਼ਨ 'ਚ ਘੱਟ ਕੰਮ ਹੁੰਦਾ। ਅਗਰ ਅਸੀਂ 3 ਵੀ ਸੁੱਟ ਦਿੱਤੇ ਨੇ ਤਾਂ ਬੜੀ ਗੱਲ ਹੈ, ਤੇ ਇਹ ਅੱਛਾ ਕੰਮ ਹੈ। ਲੇਕਿਨ ਜ਼ਾਹਿਰ ਹੈ ਇਹ ਜਹਾਜ਼ ਸਾਡੇ 'ਤੇ ਹਮਲਾਵਰ ਸਨ ਅਤੇ ਇਹਨਾਂ ਨੂੰ ਅਸੀਂ ਇਹਨਾਂ ਨੇ ਸਾਡੇ 'ਤੇ ਹਮਲਾ ਕੀਤਾ, ਅਸੀਂ ਇਹਨਾਂ ਨੂੰ ਤਬਾਹ ਕਰ ਦਿੱਤਾ। ਲੇਕਿਨ ਹਮਲਾ ਤਾਂ ਉਹਨਾਂ ਨੇ ਉਸ ਤੋਂ ਪਹਿਲਾਂ ਕਰ ਦਿੱਤਾ। ਹੁਣ ਹਿਸਾਬ ਉਦੋਂ ਹੀ ਪੂਰਾ ਹੋਣਾ ਹੈ ਜਦੋਂ ਪਾਕਿਸਤਾਨ ਵੀ ਵਾਪਸ ਜਿਹੜਾ ਉਹ ਹਮਲਾ ਕਰੇਗਾ, ਕਿਉਂਕਿ ਸਾਡੀ ਖੁਦ ਮੁਖਤਾਰੀ ਨੂੰ ਚੈਲੰਜ ਕੀਤਾ, ਸੈਟਲਡ ਏਰੀਆਜ਼ ਦੇ ਵਿੱਚ ਅੰਦਰ ਆ ਕੇ ਹਮਲੇ ਕੀਤੇ ਨੇ। ਹੁਣ ਪਾਕਿਸਤਾਨ ਨੂੰ ਉਸੇ ਹੀ ਇੰਟੈਂਸਿਟੀ ਦਾ, ਓਨੀ ਮਿਕਦਾਰ ਦਾ ਔਰ ਉਨੀ ਹੀ ਤਾਕਤ ਦਾ ਜਿਹੜਾ ਜਵਾਬ ਉਹ ਦੇਣਾ ਪਏਗਾ। ਜ਼ਿਆਦਾ ਨਹੀਂ ਤੇ ਕਮ ਅਜ਼ ਕਮ ਬਰਾਬਰ ਕਰਨਾ ਪਏਗਾ। ਅੱਜ ਨੈਸ਼ਨਲ ਸਿਕਿਉਰਿਟੀ ਕਮੇਟੀ ਦਾ ਇਜਲਾਸ ਵੀ ਹੋਇਆ, ਉਹਦੇ ਵਿੱਚ ਵੀ ਐਗਜ਼ੈਕਟਲੀ ਇਹੀ ਫੈਸਲਾ ਕੀਤਾ ਗਿਆ ਜਿਹੜਾ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਪਾਕਿਸਤਾਨ ਇਹਦਾ ਜਵਾਬ ਦੇਵੇਗਾ। ਔਰ ਪਾਕਿਸਤਾਨੀ ਜਿਹੜੀ ਗਵਰਨਮੈਂਟ ਹੈ ਇਸ ਵੇਲੇ, ਉਹਨਾਂ ਨੇ ਇਹਦਾ ਇਖਤਿਆਰ ਜਿਹੜਾ ਉਹ ਪਾਕਿਸਤਾਨੀ ਫੌਜ ਨੂੰ ਦੇ ਦਿੱਤਾ ਹੈ ਕਿ ਉਹਨਾਂ ਦੇ ਕੋਲ ਇਖਤਿਆਰ ਹੈ ਕਿ ਉਹ ਜਦੋਂ ਬਿਹਤਰ ਸਮਝਣ ਉਸ ਵੇਲੇ ਇੰਡੀਆ ਨੂੰ ਇਹਦਾ ਜਵਾਬ ਦੇਣ। ਮਤਲਬ ਕਿ ਪਾਕਿਸਤਾਨ ਨੇ ਇਹ ਤੇ ਨੈਸ਼ਨਲ ਸਿਕਿਉਰਿਟੀ ਕਮੇਟੀ ਨੇ ਤੈਅ ਕਰ ਦਿੱਤਾ ਕਿ ਜਵਾਬ ਤੇ ਦੇਣਾ ਪੈਣਾ ਹੈ ਔਰ ਜਵਾਬ ਦੇਣਾ ਹੈ। ਮਤਲਬ ਸਿਰਫ ਜਿਹੜੇ ਚੰਦ ਲੋਕ ਇੱਥੇ ਡੱਬਾ ਬੰਨੀ ਫਿਰਦੇ ਸਨ ਨਾ ਵੀ ਜਹਾਜ਼ ਸੁੱਟ ਲਿਆ ਅਸੀਂ ਤੇ ਕੰਮ ਪੂਰਾ ਹੋ ਗਿਆ। ਬਈ ਜਹਾਜ਼ ਆਏ ਸਨ, ਉਹਨਾਂ ਨੇ ਇਹ ਸਮਝੋ ਸਾਡਾ ਬਾਰਡਰ ਸੀ, ਉਹਦੇ ਲਾਗੇ ਖਲੋ ਕੇ ਉਹਨਾਂ ਮਿਜ਼ਾਈਲ ਮਾਰੇ, ਉਹਨਾਂ ਪਾਕਿਸਤਾਨ ਦੇ ਵਿੱਚ ਤਬਾਹੀ ਕੀਤੀ। ਉਹ ਜਦੋਂ ਉੱਥੋਂ ਵਾਪਸ ਜਾਣ ਲੱਗੇ ਅਸੀਂ ਉਹਨਾਂ ਨੂੰ ਇੰਗੇਜ ਕਰਕੇ ਉਹਨਾਂ ਨੂੰ ਹਿੱਟ ਕੀਤਾ, ਉਹ ਜਹਾਜ਼ ਡਿੱਗ ਗਏ। ਠੀਕ ਹੋ ਗਿਆ ਜੀ। ਇਹ ਤੇ ਉਹ ਸਾਡੇ 'ਤੇ ਹਮਲਾ ਕਰਨ ਆਏ ਸਨ, ਹਮਲਾ ਉਹਨਾਂ ਕਰ ਛੱਡਿਆ, ਅਸੀਂ ਉਹਨਾਂ ਨੂੰ ਮਾਰ ਦਿੱਤਾ। ਇਹ ਕੰਮ ਤੇ ਇੱਥੋਂ ਤੱਕ ਤੇ ਠੀਕ ਹੋ ਗਿਆ। ਲੇਕਿਨ ਜਿਹੜਾ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਹਮਲਾ ਕੀਤਾ, ਉਹ ਗੱਲ ਸਾਨੂੰ ਪੂਰੀ ਕਰਨੀ ਪੈਣੀ ਹੈ ਔਰ ਸਾਨੂੰ ਉਹਨਾਂ ਦੇ ਉੱਤੇ ਇੰਡੀਆ ਦੇ ਅੰਦਰ ਜਿਹੜਾ ਉਹ ਹਮਲਾ ਕਰਨਾ ਪੈਣਾ ਹੈ। ਔਰ ਫਿਰ ਹੀ ਪਾਕਿਸਤਾਨ ਦੀ ਖੁਦ ਮੁਖਤਾਰੀ ਜਿਹੜੀ ਹੈ ਉਹ ਜ਼ਾਹਿਰ ਹੈ ਜਿਹੜੀ ਚੈਲੰਜ ਕੀਤੀ ਗਈ ਉਹਦਾ ਜਵਾਬ ਇੰਡੀਆ ਨੂੰ ਪੂਰਾ ਲੱਭੇਗਾ। ਇਹ ਹੁਣ ਦੇਖਦੇ ਇਹਦੇ ਵਿੱਚ ਅਮਰੀਕਾ ਦਾ ਰੋਲ ਕੀ ਹੁੰਦਾ, ਕਿਉਂਕਿ ਅਮਰੀਕਾ ਦੇ ਜਿਹੜੇ ਨਾਇਬ ਸਦਰ ਆਏ ਸਨ ਕੁਝ ਦਿਨ ਪਹਿਲੇ, ਉਹਨਾਂ ਦਾ ਬਿਆਨ ਚੇਤੇ ਕਰ ਲਓ। ਉਹਨਾਂ ਆਖਿਆ ਸੀ ਕਿ ਇੰਡੀਆ ਜਿਹੜਾ ਉਹ ਹਮਲਾ ਕਰੇਗਾ, ਉਮੀਦ ਇਹ ਕਰਦੇ ਹਾਂ ਕਿ ਇੰਡੀਆ ਦੇ ਹਮਲੇ 'ਤੇ ਪਾਕਿਸਤਾਨ ਜਿਹੜਾ ਉਹ ਕੋਈ ਬਹੁਤਾ ਜਵਾਬ ਨਹੀਂ ਦੇਗਾ। ਮਤਲਬ ਉਦੋਂ ਹੀ ਦੱਸ ਰਹੇ ਸਨ ਵੀ ਇੰਡੀਆ ਨੇ ਹਮਲਾ ਕਰਨਾ ਹੈ। ਹੁਣ ਵੇਖਨੇ ਕਿ ਇੰਟਰਨੈਸ਼ਨਲ ਬਰਾਦਰੀ ਕਿੰਨਾ ਕੁ ਪ੍ਰੈਸ਼ਰ ਪਾਉਂਦੀ ਹੈ, ਪਾਕਿਸਤਾਨ ਕਿੰਨਾ ਪ੍ਰੈਸ਼ਰ ਲੈਂਦਾ ਹੈ, ਆਉਣ ਵਾਲੇ ਦਿਨਾਂ 'ਚ ਕੀ ਹੁੰਦਾ ਹੈ। ਲੇਕਿਨ ਅਗਰ ਪਾਕਿਸਤਾਨ ਨੇ ਜਵਾਬ ਨਾ ਦਿੱਤਾ ਤੇ ਇਹ ਮੈਂ ਤੁਹਾਨੂੰ ਜ਼ਰੂਰ ਦੱਸ ਦਿੰਦਾ ਵੀ ਇੰਡੀਆ ਜਿਹੜਾ ਉਹ ਘਰ ਬਣਾ ਲਏਗਾ। ਫਿਰ ਇੱਥੋਂ ਦੀ ਧੁਰ ਬਣਾ ਲੈਂਦੇ, ਜਿਹਨੂੰ ਪੰਜਾਬੀ 'ਚ ਅਸੀਂ ਕਹਿੰਦੇ ਵੀ ਇੰਡੀਆ ਨੇ ਧੁਰ ਬਣਾ ਲਿਆ, ਤੇ ਇੰਡੀਆ ਦਾ ਫਿਰ ਧੁਰ ਬਣ ਜਾਏਗਾ। ਉਹ ਫਿਰ ਇੱਥੋਂ ਜਿਹੜਾ ਉਹ ਗਾਂ ਤੋਂ ਗਾਂ ਤੁਰੇ ਰਹਿਣਗੇ। ਅੱਛਾ, ਇੱਕ ਖਬਰ ਇਹ ਵੀ ਆ ਰਹੀ ਹੈ ਕਿ ਜਿਹੜੇ ਆ ਰਾਫੇਲ ਤਿਆਰੇ ਨੇ ਜਿਹੜੇ ਫਰਾਂਸ ਬਣਾਉਂਦਾ ਹੈ, ਇਹਨਾਂ ਦੇ ਪਿੱਛੇ ਉਹ ਇੱਕ ਫਰੈਂਚ ਕੰਪਨੀ ਹੈ ਜਿਹੜੀ ਇਹਨਾਂ ਦੀ ਇਹ ਤਿਆਰੇ ਬਣਾਉਣ ਦੀ ਕੰਪਨੀ ਹੈ। ਤਿਆਰਿਆਂ ਦਾ ਨਾਂ ਰਾਫੇਲ ਹੈ ਲੇਕਿਨ ਪਿੱਛੇ ਇੱਕ ਫਰੈਂਚ ਕੰਪਨੀ ਹੈ। ਉਹਨਾਂ ਦੇ ਮਾਰਕੀਟ ਦੇ ਵਿੱਚ ਸਟਾਕ ਐਕਸਚੇਂਜ ਦੇ ਵਿੱਚ ਸ਼ੇਅਰਸ ਡਿੱਗ ਪਏ ਨੇ। ਵਜ੍ਹਾ ਉਹਦੀ ਇਹੀ ਮੀਡੀਆ ਰਿਪੋਰਟ ਕਰ ਰਿਹਾ, ਇਹ ਪਾਕਿਸਤਾਨੀ ਮੀਡੀਆ ਰਿਪੋਰਟ ਕਰ ਰਿਹਾ, ਅਜੇ ਇੰਟਰਨੈਸ਼ਨਲ ਮੀਡੀਆ ਮੇਰੀ ਨਜ਼ਰ ਤੋਂ ਨਹੀਂ ਗੁਜ਼ਰਿਆ। ਲੇਕਿਨ ਜ਼ਾਹਿਰ ਹੈ ਸ਼ੇਅਰ ਤੇ ਡਿੱਗੇ ਨੇ। ਹੁਣ ਉਹਦੀ ਵਜ੍ਹਾ ਇਹੀ ਹੈ ਜਾਂ ਕੋਈ ਹੋਰ ਹੈ ਇਹ ਨਹੀਂ ਪਤਾ। ਪਾਕਿਸਤਾਨੀ ਮੀਡੀਆ ਕਹਿ ਰਿਹਾ ਕਿ ਉਹ ਸ਼ੇਅਰ ਇਸ ਤੋਂ ਡਿੱਗੇ ਨੇ ਕਿ ਉਹ ਇੱਕੋ ਰਾਤ 'ਚ ਹੀ 3 ਜਹਾਜ਼ ਪਾਕਿਸਤਾਨ ਨੇ ਸੁੱਟ ਦਿੱਤੇ ਨੇ। ਤਾਂ ਜਿਹੜਾ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਇੱਕ ਜੋਬਨ ਬਣਿਆ ਸੀ ਕਿ ਰਾਫੇਲ ਜਿਹੜੇ ਨੇ ਬੜੇ ਤਗੜੇ ਜਹਾਜ਼ ਨੇ, ਮਹਿੰਗੇ ਵੀ ਬੜੇ ਨੇ, ਹਰ ਜਹਾਜ਼ ਬਹੁਤ ਜ਼ਿਆਦਾ ਮਹਿੰਗਾ ਹੈ। ਅਤੇ ਉਹਨਾਂ ਨੂੰ ਜ਼ਾਹਿਰ ਸਾਡੇ ਕੋਲ ਤੇ ਸੌਦਾ ਜਿਹੜਾ ਉਹ ਚੀਨੀ ਸੌਦਾ ਹੈ ਨਾ ਸਾਰਾ। ਸਾਡੇ ਕੋਲ J-17 ਨੇ, J-10 ਹੈ, ਇਹ ਤਾਂ ਸਾਰਾ ਚੀਨੀ ਸੌਦਾ ਹੀ ਆ। ਕੁਝ ਸਾਡੇ ਕੋਲ ਵੀ ਆਏ ਨੇ ਫਰੈਂਚ ਮੇਡ ਜਿਹੜੇ ਨੇ ਪੁਰਾਣੇ ਜਹਾਜ਼ ਜਿਹੜੇ ਨੇ। ਲੇਕਿਨ ਬਹਰਹਾਲ ਅਸੀਂ ਚੀਨੀ ਸੌਦੇ ਨਾਲ ਅਗਰ ਰਾਫੇਲ ਸੁੱਟ ਦਿੱਤਾ ਤੇ ਫਿਰ ਰਾਫੇਲ ਲਈ ਤੇ ਮਸਲਾ ਬਣ ਗਿਆ ਨਾ। ਤੇ ਚੀਨ ਵਾਲਿਆਂ ਦੀ ਇਹ ਜਿਹੜੀ ਹੈ ਬੜੀ ਚੜ੍ਹ ਮੱਚ ਗਈ ਜੀ। ਚੀਨ ਵਾਲੇ ਵੀ ਆਉਂਦੇ ਹੋਣੇ ਵੀ ਚੰਗਾ, ਪੂਰੀ ਦੁਨੀਆ ਹੁਣ ਚੀਨ ਕੋਲੋਂ ਜਹਾਜ਼ ਖਰੀਦੇਗੀ, ਬਈ ਇਹਨਾਂ ਦੇ ਜਹਾਜ਼ ਜਿਹੜੇ ਨੇ ਰਾਫੇਲ ਤੋਂ ਵੀ ਤਗੜੇ ਨੇ, ਉਹਨੂੰ ਸੁੱਟ ਦਿੰਦੇ ਨੇ। ਬਹਰਹਾਲ ਇੰਡੀਆ ਦੇ ਨਾਲ ਮਾਮਲਾ ਇਹ ਹੋਇਆ ਕਿ ਇਹ ਵੇਖੋ ਜ਼ਰਾ, ਇਹ ਬਠਿੰਡੇ ਦੇ ਵਿੱਚ ਇਹ ਜਹਾਜ਼ ਡਿੱਗਿਆ। ਇਹ ਜਿਹੜਾ ਬਠਿੰਡੇ ਦੇ ਵਿੱਚ ਜਹਾਜ਼ ਡਿੱਗਿਆ ਇਹ ਇੰਡੀਆ ਮੰਨਦਾ ਕੋਈ ਨਹੀਂ। ਆਖਦੇ ਨੇ ਕਿ ਇਹ ਜਿਹੜਾ ਅਨਨੋਨ ਏਅਰਕ੍ਰਾਫਟ ਹੈ, ਵੀ ਅਨਨੋਨ ਤੁਹਾਡੀ ਇੱਥੋਂ ਭੂਆ ਦਾ ਜਹਾਜ਼ ਆ ਗਿਆ, ਜ਼ਾਹਿਰ ਹੈ ਵੀ ਇਹ ਇੰਡੀਆ ਦਾ ਹੀ ਜਹਾਜ਼ ਜਿਹੜਾ ਉੱਤੇ ਡਿੱਗਿਆ, ਜਾਂ ਇਹ ਪਾਕਿਸਤਾਨ ਦਾ ਡਿੱਗਣਾ ਸੀ ਜਾਂ ਇੰਡੀਆ ਦਾ ਡਿੱਗਣਾ ਸੀ।
ਜੇ ਪਾਕਿਸਤਾਨ ਦਾ ਡਿੱਗਿਆ ਤੇ ਫਿਰ ਤੁਹਾਨੂੰ ਦੱਸੋ ਵੀ ਇਹ ਜਹਾਜ਼ ਪਾਕਿਸਤਾਨ ਦਾ ਨੰਬਰ ਹੈ ਉਹਦਾ, ਇਹ ਸਾਡੀ ਹਦੂਦ 'ਚ ਆਇਆ ਸੀ, ਸੁੱਟ ਲਿਆ। ਪਾਕਿਸਤਾਨ ਦਾ ਤਾਂ ਕੋਈ ਜਹਾਜ਼ ਮਿਸਿੰਗ ਨਹੀਂ ਹੈ, ਤੇ ਫਿਰ ਤੁਹਾਡਾ ਹੀ ਡਿੱਗਿਆ। ਹੁਣ ਮੈਨੂੰ ਦੱਸੋ ਵੀ ਉਹਦੇ ਕੋਲ, ਮੇਰਾ ਮਤਲਬ ਹੈ ਕਿ ਉਹ ਇੱਕ ਕਿਸੇ ਨੇ ਕਾਗਜ਼ ਦਾ ਬਣਾ ਕੇ ਤੇ ਨਹੀਂ ਚਾੜਿਆ ਨਾ, ਤਾਂ ਤੇ ਗੱਲਾਂ ਕੈਸੀਆਂ ਨੇ, ਰਿਪੋਰਟ ਦੇਖੋ ਕੈਸੀ ਕਰ ਰਹੇ ਨੇ। ਲੇਕਿਨ ਜ਼ਾਹਿਰ ਬਠਿੰਡੇ ਦੇ ਵਿੱਚ ਇਹ ਟਰਾਲੀਆਂ ਸ਼ਰਾਲੀਆਂ ਖੜ ਕੇ ਤੇ ਉਸ ਜਹਾਜ਼ ਨੂੰ ਲੱਦ ਲੁੱਦ ਕੇ ਤੇ ਉੱਥੋਂ ਹੁਣ ਜਿਹੜਾ ਉਹ ਕੱਢਣ ਡਏ ਨੇ, ਤਾਂ ਕਿ ਉਹਨੂੰ ਲੁਕਾ ਸਕੀਏ ਔਰ ਮਾਮਲਾਤ ਜਿਹੜੇ ਨੇ ਉਹਨਾਂ ਨੂੰ ਕਵਰ ਕਰ ਸਕੀਏ, ਲੋਕਾਂ ਨੂੰ ਪਤਾ ਨਾ ਲੱਗੇ, ਇਹ ਜਿਹੜੀ ਬਿਸਤੀ ਸ਼ਿਸਤੀ ਘੱਟ ਹੋਵੇ। ਇਹੀ ਕੰਮ ਜਿਹੜਾ ਉਹ ਆਜ਼ਾਦ ਕਸ਼ਮੀਰ 'ਚ ਵੀ ਹੋ ਰਿਹਾ। ਆਜ਼ਾਦ ਕਸ਼ਮੀਰ ਕਹਿਤਾ ਮੈਂ, ਮਕਬੂਜ਼ਾ ਕਸ਼ਮੀਰ 'ਚ ਉੱਥੇ ਵੀ ਤਿਆਰੇ ਦਾ ਮਲਬਾ ਜਿਹੜਾ ਡਿੱਗਿਆ ਜਿਹੜਾ ਉਹ ਨਜ਼ਰ ਆ ਰਿਹਾ, ਤੇ ਉਹਨੂੰ ਵੀ ਹੁਣ ਲਪੇਟ ਲਪੂਟ ਕੇ ਉੱਤੇ ਕੱਪੜਾ ਛਪੜਾ ਚਾੜ ਕੇ ਤੇ ਉਹਨੂੰ ਵੀ ਉੱਥੋਂ ਰਫਾ ਦਫਾ ਕਰ ਰਹੇ ਨੇ, ਤਾਂ ਕਿ ਲੋਕੀ ਉਹਦੀ ਮੁਕੰਮਲ ਜਿਹੜੀ ਹੈ ਉਹ ਤਸਵੀਰਾਂ ਨਾ ਬਣਾ ਲੈਣ, ਜਾਂ ਉਹਦੇ ਬਾਰੇ ਮੁਕੰਮਲ ਜਿਹੜੀ ਹੈ ਉਹ ਇਨਫੋਰਮੇਸ਼ਨ ਨਾ ਲੈ ਲੈਣ ਕਿ ਇਹ ਸਾਰਾ ਕੁਝ ਜਿਹੜਾ ਉਹ ਕਿਉਂ ਹੋਇਆ। ਅਗਲੇ ਪਾਸੇ ਜਿਹੜੀ ਸਾਡੀ ਬਾਜੀ ਮਰੀਅਮ ਹੈ, ਉਹਨਾਂ ਨੇ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਵੀ ਕਸਮ ਖਾਧੀ ਹੈ ਕਿ ਉਹਨਾਂ ਨੇ ਕੋਈ ਕੰਮ ਸਿੱਧਾ ਨਹੀਂ ਕਰਨਾ। ਉਹਨਾਂ ਜਿਹੜਾ ਟਵੀਟ ਕੀਤਾ ਉਹਦੇ ਵਿੱਚ ਉਹਨਾਂ ਨੇ ਇਹ ਤਾਂ ਆਖਿਆ ਵੀ ਪਾਕਿਸਤਾਨ ਦੀ ਕੌਮ ਪਾਕਿਸਤਾਨ ਦੀ ਹਿਫਾਜ਼ਤ ਕਰੇਗੀ, ਲੇਕਿਨ ਇਹ ਨਹੀਂ ਦੱਸਿਆ ਵੀ ਹੋਇਆ ਕੀ ਹੈ, ਕਿਉਂਕਿ ਉੱਥੇ ਉਹਨਾਂ ਦੇ ਤਾਏ ਨੇ ਹਮਲਾ ਕੀਤਾ। ਆਪਣੇ ਤਾਇਆ ਜੀ ਦੇ ਖਿਲਾਫ ਕੋਈ ਬਿਆਨ ਨਹੀਂ ਦਿੱਤਾ, ਉਹਨਾਂ ਇਹ ਨਹੀਂ ਦੱਸਿਆ ਵੀ ਹੋਇਆ ਕੀ ਹੈ। ਇਹ ਦੱਸ ਦਿੰਦੀ ਨਾ ਵੀ ਇਹ ਕੰਮ ਹੋਇਆ ਪਾਕਿਸਤਾਨ ਦੇ ਉੱਤੇ, ਇੰਡੀਆ ਨੇ ਨਾਜਾਇਜ਼ ਹਮਲਾ ਕੀਤਾ, ਅਸੀਂ ਇੰਡੀਆ ਦੇ ਦੰਦ ਭੰਨ ਦਿਆਂਗੇ, ਅਸੀਂ ਬੜਾ ਮੂੰਹ ਤੋੜ ਜਵਾਬ ਦੇ। ਨਾ ਇੰਡੀਆ ਦਾ ਨਾਂ ਲਿਆ, ਨਾ ਉਹਨੇ ਆਪਣੇ ਤਾਏ ਮੋਦੀ ਦਾ ਲਿਆ, ਬਸ ਉਹਨੇ ਇੱਕ ਐਵੇਂ ਉਸਲ ਵੱਟਾ ਜਿਹਾ ਵੱਟ ਕੇ ਤੇ ਉਹਨੇ ਇੱਕ ਐਵੇਂ ਹੀ ਟਵੀਟ ਕਰ ਛੜਿਆ। ਨਵਾਜ਼ ਸ਼ਰੀਫ ਸਾਹਿਬ ਉਹ ਵੀ ਨਹੀਂ ਬੋਲੇ, ਬਿਲਕੁਲ ਗੁੰਗੇ ਨੇ। ਤੇ ਵੇਖੋ ਇਹ ਸਾਡੀ ਕੌਮ ਦੀ ਇਸ ਵੇਲੇ ਮਾੜੀ ਕਿਸਮਤ ਵੇਖੋ ਵੀ ਕਿਹੜੇ ਲੋਕ ਸਾਡੇ ਉੱਤੇ ਬੈਠੇ ਨੇ, ਜਿਨ੍ਹਾਂ ਨੂੰ ਪਾਕਿਸਤਾਨੀਅਤ ਜਿਨ੍ਹਾਂ ਦੇ ਵਿੱਚ ਹੈ ਹੀ ਕੋਈ ਨਹੀਂ। ਅੱਛਾ ਜੀ, ਅੱਗੋਂ ਇੱਕ ਪਾਸੇ ਇੰਡੀਆ ਤੋਂ ਹਮਲੇ ਹੋਣ ਡਏ ਨੇ, ਅਸੀਂ ਉਹਨਾਂ ਨੂੰ ਨਿਬੜਨ ਡਏ, ਦੂਜਾ ਪਾਸੇ ਸੁਪਰੀਮ ਕੋਰਟ ਵਾਲਿਆਂ ਦਾ ਚੱਜ ਵੇਖ ਲਓ, ਉਹਨਾਂ ਨੇ ਵੀ ਉੱਥੋਂ ਬੇਸ਼ਰਮੀ ਦੀ ਇੰਤਹਾ ਕੀਤੀ ਹੈ। ਪਾਕਿਸਤਾਨ ਭਾਰਤ ਕਸ਼ੀਦਗੀ ਦੇ ਦੌਰਾਨ ਸੁਪਰੀਮ ਕੋਰਟ ਦੇ ਵਿੱਚੋਂ ਅਹਿਮ ਖਬਰ ਆਈ ਹੈ, ਜਸਟਿਸ ਆਇਸ਼ਾ ਮਲਿਕ ਔਰ ਜਸਟਿਸ ਅਕੀਲ ਅਬਾਸੀ ਸਾਹਿਬ ਨੂੰ ਇਲੈਕਸ਼ਨ ਕਮਿਸ਼ਨ ਦੇ ਖਿਲਾਫ ਤੋਹੀਨ ਅਦਾਲਤ ਕੇਸ ਦੇ ਵਿੱਚੋਂ ਵੀ ਹਟਾ ਦਿੱਤਾ ਹੈ। ਇਹ ਬੈਂਚ ਦਾ ਹਿੱਸਾ ਸਨ ਤੇ ਇਹਨਾਂ ਨੂੰ ਬੈਂਚ ਤੋਂ ਬਾਹਰ ਕੱਢ ਦਿੱਤਾ ਹੈ। दोनों जजेस गुज़िश्ता रोज़ इलेक्शन कमीशन के ख़िलाफ़ तौहीन अदालत की दरख्वास्त पर दीगर 11 जजेस के हमरा नोटिस जारी कर चुके हैं। मतलब कि ये एक कानून का हिस्सा है कि जो एक बेंच कार्रवाई शुरू कर दे, नोटिस जारी हो जाए, फिर वो बेंच जिहड़ा उहदी फॉर्मेशन इदां नहीं बदली जा सकती, क्योंकि वो बेंच ने ਜਿਹੜੀ ਕਾਰਵਾਈ ਆਪਣੀ ਸ਼ੁਰੂ ਕਰ ਦਿੱਤੀ ਹੈ। ਮਤਲਬ ਕਿ ਇੱਕ ਪਾਸੇ ਸਾਨੂੰ ਕੌਮੀ ਯਕਜਹਿਤੀ ਚਾਹੀਦੀ ਹੈ ਤੇ ਦੂਜੇ ਪਾਸੇ ਅਸੀਂ ਜੋ ਕੁਝ ਕਰਨ ਡਏ ਹਾਂ ਉਹ ਤੁਹਾਡੇ ਸਾਹਮਣੇ ਹੀ ਹੈ। ਸਾਨੂੰ ਮੇਰਾ ਮਤਲਬ ਨਾ ਪਰਵਾਹ ਹੈ ਤੇ ਨਾ ਅਸੀਂ ਇਹ ਸੋਚਣ ਡਏ ਹਾਂ ਕਿ ਦੁਨੀਆ ਕੀ ਸੋਚੇਗੀ। ਮਤਲਬ ਕਿ ਦੂਸਰੇ ਪਾਸੇ ਇਹ ਗੱਲ ਸਾਡੀ ਕੋਈ ਨਹੀਂ ਹੈ ਕਿ ਸਾਨੂੰ ਇਸ ਵੇਲੇ ਕੌਮ ਦਾ ਇਕੱਠ ਚਾਹੀਦਾ ਹੈ, ਉਹਦੀ ਸਾਨੂੰ ਤਵੱਜੋ ਨਹੀਂ ਹੈ। ਸਾਡੀ ਤਵੱਜੋ ਪੂਰੀ ਹੈ ਵੀ ਸਾਡਾ ਕੰਮ ਕਿਸ ਤਰ੍ਹਾਂ ਠੀਕ ਚੱਲਦਾ ਹੈ। ਹੁਣ ਦੱਸੋ, ਅਸੀਂ ਤੇ ਫੌਜ ਦੇ ਨਾਲ ਖਲੋਤੇ ਹਾਂ ਇਸ ਵੇਲੇ, ਪਾਕਿਸਤਾਨ ਤਹਿਰੀਕ ਇਨਸਾਫ ਪੂਰੀ ਦੀ ਪੂਰੀ ਖਲੋਤੀ, ਪੂਰੀ ਕੌਮ ਖਲੋਤੀ ਹੈ ਆਪਣੀ ਫੌਜ ਦੇ ਨਾਲ ਸ਼ਾਨਾ ਬਸ਼ਾਨਾ। ਇਹ ਜਿਹੜਾ ਔਖਾ ਵੇਲਾ ਇਹਦੇ ਵਿੱਚ ਰਲ ਕੇ ਲੜਾਂਗੇ, ਲੇਕਿਨ ਤੁਹਾਡੀਆਂ ਵੀ ਤਾਂ ਕੋਈ ਜ਼ਿੰਮੇਵਾਰੀਆਂ ਬਣਦੀਆਂ ਨੇ। ਇਹ ਜੱਜਾਂ ਨਾਲ ਕੀ ਕਰਨ ਦੇ ਜੇ? ਦੂਜੇ ਪਾਸੇ ਇਮਰਾਨ ਖਾਨ ਨੂੰ ਰਿਹਾ ਕਰੋ, ਸਿਆਸੀ ਕੈਦੀਆਂ ਨੂੰ ਰਿਹਾ ਕਰੋ, ਤਾਂ ਕਿ ਇਮਰਾਨ ਖਾਨ ਜਿਹੜਾ ਅਸਲ ਲੀਡਰ ਹੈ ਇਸ ਕੌਮ ਦਾ, ਉਹ ਬਾਹਰ ਆ ਕੇ ਤੇ ਇਸ ਵੇਲੇ ਉਹ ਫੈਸਲੇ ਕਰੇ ਜਿਹੜੇ ਕੌਮ ਨੇ ਜਾਣਨੇ। ਅੱਜ ਕਿਉਂਕਿ ਇਹੀ ਖਬਰ ਸੀ, ਹੋਰ ਖਬਰਾਂ ਹੈ ਨੇ ਬੜੀਆਂ ਸਾਰੀਆਂ, ਲੇਕਿਨ ਅੱਜ ਮਾਹੌਲ ਨਹੀਂ ਹੈ ਕੋਈ ਇਹੋ ਜਿਹੀ ਖਬਰ ਦੇਣ ਦਾ ਕਿ ਕਿਉਂਕਿ ਸ਼ਹਾਦਤਾਂ ਹੋਈਆਂ ਨੇ ਬੜੀਆਂ ਸਾਰੀਆਂ, ਦਿਲ ਬੜਾ ਪਰੇਸ਼ਾਨ ਵੀ ਹੈ ਔਰ ਦਿਲ ਜਿਹੜਾ ਉਹ ਗਮਗੀਨ ਵੀ ਹੈ। ਇਸ ਲਈ ਅੱਜ ਹੋਰ ਖਬਰਾਂ ਕੋਈ ਤੁਹਾਡੇ ਸਾਹਮਣੇ ਸ਼ੇਅਰ ਨਹੀਂ ਕਰਨੀਆਂ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।